ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 12 ਦਸੰਬਰ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਇਨਸਾਨ ਨੂੰ ਬਚਾਉਣ ਵਾਲਾ। ਸੁਨਹਿਰੀ ਮਤਨ ਜ਼ਬੂਰ। ਐ ਖੁਦਾਵੰਦ, ਮੈਨੂੰ ਆਪਣੀ ਰਾਹ ਦੱਸ ਤੇ ਮੇਰੇ ਵੈਰੀਆਂ ਦੇ ਪਾਰੋਂ ਮੈਨੂੰ ਸਿੱਧੀ ਰਾਹ ਉੱਤੇ ਚਲਾ। ਜਵਾਬੀ ਪੜ੍ਹਾਈ। ਜ਼ਬੂਰ। ਖੁਦਾਵੰਦ ਮੇਰੀ ਲੋੜ ਤੇ ਮੇਰੀ ਮੁਕਤੀ ਏ, ਮੈਨੂੰ ਕਿਹਦਾ ਡਰ। ਖੁਦਾਵੰਦ ਮੇਰੀ ਹਯਾਤੀ ਦਾ ਪੁਸ਼ਤਾ ਏ, ਮੈਨੂੰ ਕਿਹਦਾ ਖੌਫ। ਭਾਵੇਂ ਮੇਰੇ ਖਿਲਾਫ ਲਸ਼ਕਰ ਖੈਮਾਜ਼ਨ ਹੋਵੇ, ਮੇਰੇ ਖਿਲਾਫ ਜੰਗ ਲੱਗੇ, ਫਿਰ ਵੀ ਮੈਂ ਖਾਤਰ ਜਮਾ ਰੱਖਾਂਗਾ। ਮੈਂ ਰੱਬ ਕੋਲੋਂ ਇੱਕ ਦਰਖਾਸਤ ਕੀਤੀ ਏ, ਮੈਂ ਉਹਦਾ ਹੀ ਤਾਲਬ ਰਵਾਂਗਾ। ਮੈਂ ਸਾਰੀ ਉਮਰ ਖੁਦਾਵੰਦ ਦੇ ਘਰ ਵਿੱਚ ਰਵਾਂਗਾ, ਤਾਂ ਜੋ ਖੁਦਾਵੰਦ ਦੇ ਜਲਾਲ ਨੂੰ ਵੇਖਾਂ ਤੇ ਉਹਦੀ ਹੈਕਲ ਵਿੱਚ ਇਸਤਫਸਾਰ ਕਰਿਆ ਕਰਾਂ। ਕਿਉਂ ਜੇ ਮੁਸੀਬਤ ਦੇ ਦਿਨ ਉਹ ਮੈਨੂੰ ਆਪਣੇ ਸ਼ਾਮਿਆਨੇ ਵਿੱਚ ਲੁਕੋ ਕੇ ਰੱਖੇਗਾ। ਉਹ ਮੈਨੂੰ ਆਪਣੇ ਖੈਮੇ ਦੇ ਪਰਦੇ ਵਿੱਚ ਲੁਕਾ ਲਵੇਗਾ। ਉਹ ਮੈਨੂੰ ਚਟਾਨ ਉੱਤੇ ਚੜ੍ਹਾਏਗਾ। ਐ ਖੁਦਾਵੰਦ, ਮੇਰੀ ਆਵਾਜ਼ ਸੁਣ, ਮੈਂ ਪੁਕਾਰਦਾ ਵਾਂ। ਮੇਰੇ ਉੱਤੇ ਰਹਿਮ ਕਰ ਤੇ ਮੈਨੂੰ ਜਵਾਬ ਦੇ। ਜਦ ਤੂੰ ਆਖਿਆ ਭਈ ਮੇਰੇ ਦੀਦਾਰ ਦੇ ਤਾਲਬ ਰਵੋ, ਤੇ ਮੇਰੇ ਦਿਲ ਨੇ ਤੈਨੂੰ ਆਖਿਆ, ਐ ਖੁਦਾਵੰਦ, ਮੈਂ ਤੇਰੇ ਦੀਦਾਰ ਦਾ ਤਾਲਬ ਰਵਾਂਗਾ। ਜੇ ਮੈਨੂੰ ਯਕੀਨ ਨਾ ਹੁੰਦਾ ਭਈ ਜਿਉਂਦਿਆਂ ਦੀ ਧਰਤੀ ਵਿੱਚ ਖੁਦਾਵੰਦ ਦੇ ਅਹਿਸਾਨ ਨੂੰ ਵੇਖਾਂਗਾ, ਤੇ ਮੈਨੂੰ ਗਸ਼ ਪੈ ਜਾਂਦਾ। ਖੁਦਾਵੰਦ ਦੀ ਆਸ ਰੱਖ, ਮਜ਼ਬੂਤ ਹੋ ਤੇ ਤੇਰਾ ਦਿਲ ਕਵੀ ਹੋਵੇ। ਹਾਂ, ਖੁਦਾਵੰਦ ਹੀ ਦੀ ਆਸ ਰੱਖ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਰੱਬਾ, ਅਸਮਾਨ ਵਿੱਚ ਤੇਰੀ ਸ਼ਫਕਤ ਏ, ਤੇਰੀ ਵਫਾਦਾਰੀ ਫਲਕ ਤੀਕਰ ਉੱਚੀ ਏ। ਤੇਰੀ ਸਚਾਈ ਰੱਬ ਦੇ ਪਹਾੜਾਂ ਵਾਂਗਰ ਏ, ਤੇਰੇ ਹੁਕਮ ਬਹੁਤ ਡੂੰਘੇ ਨੇ। ਐ ਰੱਬਾ, ਤੂੰ ਇਨਸਾਨ ਤੇ ਜਾਨਵਰ ਦੋਵਾਂ ਨੂੰ ਮਹਿਫੂਜ਼ ਰੱਖਦਾ ਹੈ। ਜ਼ਬੂਰ। ਆਪਣਾ ਬੋਝ ਖੁਦਾਵੰਦ ਉੱਤੇ ਸੁੱਟ ਦੇ, ਉਹ ਤੈਨੂੰ ਸੰਭਾਲ ਲਵੇਗਾ। ਉਹ ਸੱਚੇ ਨੂੰ ਕਦੀ ਡੋਲਣ ਨਾ ਦੇਵੇਗਾ। ਖਰੂਜ। ਫਿਰ ਬਨੀ ਇਸਰਾਈਲ ਦੀ ਸਾਰੀ ਜਮਾਤ ਨਸੀਨ ਦੇ ਜੰਗਲ ਤੋਂ ਟੁਰੀ ਤੇ ਖੁਦਾਵੰਦ ਦੇ ਹੁਕਮ ਦੇ ਮੁਤਾਬਕ ਸਫ਼ਰ ਕਰਦੀ ਹੋਈ ਰਫੈਦਮ ਵਿੱਚ ਆ ਕੇ ਡੇਰਾ ਕੀਤਾ। ਉੱਥੇ ਉਹਨਾਂ ਲੋਕਾਂ ਨੂੰ ਪੀਣ ਨੂੰ ਪਾਣੀ ਨਾ ਮਿਲਿਆ। ਉੱਥੇ ਉਹ ਲੋਕ ਮੂਸਾ ਨਾਲ ਲੜਾਈ ਕਰਕੇ ਆਖਣ ਲੱਗੇ ਭਈ ਸਾਨੂੰ ਪੀਣ ਨੂੰ ਪਾਣੀ ਦੇ। ਮੂਸਾ ਨੇ ਉਹਨਾਂ ਨੂੰ ਆਖਿਆ ਭਈ ਤੁਸੀਂ ਮੇਰੇ ਨਾਲ ਕਿਉਂ ਲੜਦੇ ਹੋ ਤੇ ਖੁਦਾਵੰਦ ਨੂੰ ਕਿਉਂ ਅਜ਼ਮਾਉਂਦੇ ਹੋ। ਉੱਥੇ ਉਹਨਾਂ ਲੋਕਾਂ ਨੂੰ ਬੜੀ ਤਰੇਹ ਲੱਗੀ। ਇਸ ਲਈ ਉਹ ਲੋਕ ਮੂਸਾ ਅੱਗੇ ਬੜਬੜਾਉਣ ਲੱਗੇ ਤੇ ਆਖਿਆ ਵੀ ਤੂੰ ਸਾਨੂੰ ਤੇ ਸਾਡੇ ਬੱਚਿਆਂ ਤੇ ਸਾਡੇ ਡੰਗਰਾਂ ਨੂੰ ਤਰਿਆਇਆ ਮਰਨ ਲਈ ਸਾਨੂੰ ਕਿਉਂ ਮੁਲਕੇ ਮਿਸਰ ਤੋਂ ਕੱਢ ਲਿਆਇਆ। ਮੂਸਾ ਨੇ ਖੁਦਾਵੰਦ ਅੱਗੇ ਫਰਿਆਦ ਕਰਕੇ ਆਖਿਆ ਵੀ ਮੈਂ ਇਹਨਾਂ ਲੋਕਾਂ ਨਾਲ ਕੀ ਕਰਾਂ, ਉਹ ਤੇ ਹੁਣੇ ਹੀ ਮੈਨੂੰ ਸੰਸਾਰ ਕਰਨ ਨੂੰ ਤਿਆਰ ਨੇ। ਖੁਦਾਵੰਦ ਨੇ ਮੂਸਾ ਨੂੰ ਆਖਿਆ ਭਈ ਲੋਕਾਂ ਦੇ ਅੱਗੇ ਹੋ ਕੇ ਟੁਰ ਤੇ ਬਨੀ ਇਸਰਾਈਲ ਦੇ ਬਜ਼ੁਰਗਾਂ ਵਿੱਚੋਂ ਕੁਝ ਨੂੰ ਆਪਣੇ ਨਾਲ ਲੈ ਲੈ, ਤੇ ਜਿਸ ਸੋਟੀ ਨਾਲ ਤੂੰ ਦਰਿਆ ਉੱਤੇ ਮਾਰਿਆ ਸੀ ਉਹਨੂੰ ਆਪਣੇ ਹੱਥ ਵਿੱਚ ਲੈਂਦਾ ਜਾ। ਵੇਖ, ਮੈਂ ਤੇਰੇ ਅੱਗੇ ਜਾ ਕੇ ਉੱਥੇ ਹੁਰੈਬ ਦੀ ਚਟਾਨ ਉੱਤੇ ਖਲੋਤਾ ਰਵਾਂਗਾ, ਤੇ ਤੂੰ ਉਸ ਚਟਾਨ ਉੱਤੇ ਮਾਰੀ ਤੇ ਉਹਦੇ ਵਿੱਚੋਂ ਪਾਣੀ ਨਿਕਲੇਗਾ ਭਈ ਇਹ ਲੋਕ ਪੀਣ। ਇਸ ਲਈ ਮੂਸਾ ਨੇ ਬਨੀ ਇਸਰਾਈਲ ਦੇ ਬਜ਼ੁਰਗਾਂ ਦੇ ਸਾਹਮਣੇ ਇੰਝ ਹੀ ਕੀਤਾ। ਤਦ ਅਮਾਲੀਕੀ ਆ ਕੇ ਰਫੀਦਮ ਵਿੱਚ ਇਸਰਾਏਲੀ ਕੌਮ ਨਾਲ ਲੜਨ ਲੱਗੇ, ਤੇ ਮੂਸਾ ਨੇ ਯਸ਼ੂਆ ਨੂੰ ਆਖਿਆ ਵੀ ਸਾਡੇ ਵੱਲ ਦੇ ਕੁਝ ਬੰਦੇ ਚੁਣ ਕੇ ਲੈ ਜਾ ਤੇ ਅਮਾਲੀਕੀਆਂ ਨਾਲ ਲੜ, ਤੇ ਮੈਂ ਕੱਲ ਰੱਬ ਦੀ ਸੋਟੀ ਹੱਥ ਵਿੱਚ ਲੈ ਕੇ ਪਹਾੜ ਦੀ ਚੋਟੀ ਉੱਤੇ ਖੜਾ ਰਵਾਂਗਾ। ਤਦ ਮੂਸਾ ਦੇ ਹੁਕਮ ਦੇ ਮੁਤਾਬਕ ਯਸ਼ੂਆ ਅਮਾਲੀਕੀਆਂ ਦੇ ਨਾਲ ਲੜਨ ਲੱਗਿਆ, ਤੇ ਮੂਸਾ ਤੇ ਹਾਰੂਨ ਤੇ ਹੌਰ ਪਹਾੜ ਦੀ ਚੋਟੀ ਉੱਤੇ ਚੜ੍ਹ ਗਏ। ਤੇ ਜਦ ਤੀਕਰ ਮੂਸਾ ਆਪਣੇ ਹੱਥ ਚੁੱਕੀ ਰੱਖਦਾ ਸੀ, ਇਸਰਾਏਲੀ ਕੌਮ ਗਾਲਬ ਰਹਿੰਦੇ ਸੀ, ਤੇ ਜਦ ਉਹ ਹੱਥ ਲਮਕਾ ਦਿੰਦਾ ਸੀ, ਤਦ ਅਮਾਲੀਕੀ ਗਾਲਬ ਰਹਿੰਦੇ ਸੀ। ਤੇ ਜਦ ਮੂਸਾ ਦੇ ਹੱਥ ਥੱਕ ਗਏ ਤੇ ਉਹਨਾਂ ਨੇ ਇੱਕ ਪੱਥਰ ਲੈ ਕੇ ਮੂਸਾ ਦੇ ਹੇਠਾਂ ਰੱਖ ਦਿੱਤਾ, ਤੇ ਉਹ ਉਹਦੇ ਉੱਤੇ ਬੈਠ ਗਿਆ, ਤੇ ਹਾਰੂਨ ਤੇ ਹੌਰ ਇੱਕ ਇਧਰੋਂ ਤੇ ਦੂਜਾ ਉਧਰੋਂ ਉਹਦੇ ਹੱਥਾਂ ਨੂੰ ਸੰਭਾਲਦੇ ਰਹੇ। ਤਦ ਉਹਦੇ ਹੱਥ ਸੂਰਜ ਡੁੱਬਣ ਤੀਕਰ ਮਜ਼ਬੂਤੀ ਨਾਲ ਉੱਠੇ ਰਹੇ, ਤੇ ਯਸ਼ੂਆ ਨੇ ਅਮਾਲੀਕ ਤੇ ਉਹਦੇ ਲੋਕਾਂ ਨੂੰ ਤਲਵਾਰ ਦੀ ਧਾਰ ਨਾਲ ਸ਼ਿਕਸਤ ਦਿੱਤੀ। ਇਸਤਸਨਾ। ਤੇ ਮੂਸਾ ਆਪਣੀ ਮੌਤ ਦੇ ਵੇਲੇ 120 ਵਰ੍ਹਿਆਂ ਦਾ ਸੀ, ਤੇ ਨਾ ਉਹਦੀ ਅੱਖ ਧੁੰਦਲੀ ਹੋਈ ਤੇ ਨਾ ਉਹਦੀ ਬਦਨੀ ਕੂਵਤ ਮਾੜੀ ਹੋਈ।
ਸੈਮੂਅਲ, ਰੱਬ ਮੇਰਾ ਮਜ਼ਬੂਤ ਕਲਾ ਏ। ਉਹ ਆਪਣੀ ਰਾਹ ਵਿੱਚ ਕਾਮਲ ਬੰਦੇ ਦੀ ਰਹਿਨੁਮਾਈ ਕਰਦਾ ਏ। ਉਹ ਉਹਦੇ ਪੈਰ ਹਰਨੀਆਂ ਵਾਂਗਰ ਬਣਾ ਦਿੰਦਾ ਏ ਤੇ ਮੈਨੂੰ ਮੇਰੀਆਂ ਉੱਚੀਆਂ ਥਾਵਾਂ ਉੱਤੇ ਕਾਇਮ ਕਰਦਾ ਏ। ਉਹ ਮੇਰੇ ਹੱਥ ਨੂੰ ਜੰਗ ਕਰਨਾ ਸਿਖਾਉਂਦਾ ਏ, ਇੱਥੇ ਤੀਕਰ ਵੀ ਮੇਰੀਆਂ ਬਾਹਾਂ ਪਿੱਤਲ ਦੀ ਕਮਾਨ ਨੂੰ ਵੀ ਮਰੋੜ ਦਿੰਦੀਆਂ ਨੇ। ਤੂੰ ਮੇਰੇ ਹੇਠਾਂ ਮੇਰੇ ਪੈਰ ਖੁੱਲੇ ਕਰ ਦਿੱਤੇ ਤੇ ਮੇਰੇ ਪੈਰ ਨਾ ਤਿਲਕੇ। ਇਸ ਲਈ ਵੀ ਤੂੰ ਲੜਾਈ ਲਈ ਮੈਨੂੰ ਤਿਆਰ ਕੀਤਾ। ਇਸ ਲਈ ਐ ਖੁਦਾਵੰਦ, ਮੈਂ ਕੌਮਾਂ ਦੇ ਵਿਚਾਲੇ ਤੇਰੀ ਸ਼ੁਕਰਗੁਜ਼ਾਰੀ ਤੇ ਤੇਰੀ ਮਦਦ ਸਰਾਈ ਕਰਾਂਗਾ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਬਿਮਾਰੀ ਤੇ ਨਿੱਤ ਕਮਜ਼ੋਰੀ ਤੋਂ ਦੂਰ ਕਰਦਾ ਰਿਹਾ। ਤੇ ਉਹਦੀ ਸ਼ੋਹਰਤ ਸਾਰੇ ਸੂਰੀਆ ਵਿੱਚ ਫੈਲ ਗਈ ਤੇ ਲੋਕ ਸਾਰੇ ਬਿਮਾਰਾਂ ਨੂੰ, ਜਿਹੜੇ ਵੱਖਰੀਆਂ ਬਿਮਾਰੀਆਂ ਵਿੱਚ ਗ੍ਰਿਫਤਾਰ ਸੀ, ਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਆਂ ਸੀ ਤੇ ਮਿਰਗੀ ਵਾਲਿਆਂ ਤੇ ਮਫਲੂਜਾਂ ਨੂੰ ਉਹਦੇ ਕੋਲ ਲਿਆਏ ਤੇ ਉਹਨੇ ਉਹਨਾਂ ਨੂੰ ਚੰਗਾ ਕੀਤਾ। ਮੱਤੀ। ਉਹ ਉਸ ਜਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਤੇ ਜਦ ਬੈਠ ਗਿਆ ਤੇ ਉਹਦੇ ਚੇਲੇ ਉਹਦੇ ਕੋਲ ਆਏ ਤੇ ਉਹ ਆਪਣੀ ਜ਼ੁਬਾਨ ਖੋਲ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਮੱਤੀ। ਐ ਮਿਹਨਤ ਕਰਨ ਵਾਲੇ ਤੇ ਭਾਰ ਨਾਲ ਦੱਬੇ ਹੋਏ ਲੋਕੋ, ਸਾਰੇ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਮੇਰਾ ਜੂਆ ਆਪਣੇ ਉੱਤੇ ਚੁੱਕ ਲਵੋ ਤੇ ਮੈਥੋਂ ਸਿੱਖੋ, ਕਿਉਂ ਜੇ ਮੈਂ ਹਲੀਮ ਤੇ ਦਿਲ ਦਾ ਫਰੋਤਨ ਵਾਂ, ਤੇ ਤੁਹਾਡੀਆਂ ਜਾਨਾਂ ਆਰਾਮ ਪਾਉਣਗੀਆਂ, ਕਿਉਂ ਜੇ ਮੇਰਾ ਜੂਆ ਮੁਲਾਇਮ ਏ ਤੇ ਮੇਰਾ ਬੋਝ ਹਲਕਾ ਏ। ਅਮਾਲ। ਤੇ ਯਾਫਾ ਵਿੱਚ ਇੱਕ ਚੇਲਨ ਸੀ ਤਬੀਤਾ ਨਾਮ, ਜਿਹਦਾ ਤਰਜਮਾ ਹਰਨੀ ਏ। ਉਹ ਬਹੁਤ ਹੀ ਨੇਕ ਕੰਮ ਤੇ ਖੈਰਾਤ ਕਰਦੀ ਸੀ। ਉਹਨਾਂ ਦਿਨਾਂ ਵਿੱਚ ਹੀ ਏਦਾਂ ਹੋਇਆ ਵੀ ਉਹ ਬਿਮਾਰ ਹੋ ਕੇ ਮਰ ਗਈ ਤੇ ਉਹਨੂੰ ਨਵਾ ਕੇ ਬਾਲਾਖਾਨਾ ਵਿੱਚ ਰੱਖ ਦਿੱਤਾ। ਤੇ ਕਿਉਂ ਜੇ ਲੁਦੀਆ ਯਾਫਾ ਦੇ ਕੋਲ ਹੀ ਸੀ, ਸ਼ਾਗਿਰਦਾਂ ਨੇ ਇਹ ਸੁਣ ਕੇ ਵੀ ਪਤਰਸ ਉੱਥੇ ਹੀ ਏ, 2 ਬੰਦੇ ਘੱਲੇ ਤੇ ਉਹਦੇ ਅੱਗੇ ਮਿਹਨਤ ਕੀਤੀ ਵੀ ਸਾਡੇ ਕੋਲ ਆਉਣ ਵਿੱਚ ਦੇਰ ਨਾ ਕਰੇ। ਪਤਰਸ ਉੱਠ ਕੇ ਉਹਨਾਂ ਦੇ ਨਾਲ ਟੁਰ ਪਿਆ। ਜਦੋਂ ਅਪੜਿਆ ਤੇ ਉਹਨੂੰ ਬਾਲਾਖਾਨਾ ਵਿੱਚ ਲੈ ਗਏ ਤੇ ਸਾਰੀਆਂ ਬੇਵਾ ਰੋਂਦੀਆਂ ਹੋਈਆਂ ਉਹਦੇ ਕੋਲ ਖੜੀਆਂ ਹੋਈਆਂ ਤੇ ਜਿਹੜੇ ਕੁਰਤੇ ਤੇ ਕੱਪੜੇ ਹਰਨੀ ਨੇ ਉਹਨਾਂ ਦੇ ਨਾਲ ਰਹਿ ਕੇ ਬਣਾਏ ਸੀ ਵਿਖਾਉਣ ਲੱਗੀਆਂ। ਪਤਰਸ ਨੇ ਸਾਰਿਆਂ ਨੂੰ ਬਾਹਰ ਕਰ ਦਿੱਤਾ ਤੇ ਗੋਡੇ ਟੇਕ ਕੇ ਦੁਆ ਕੀਤੀ। ਫਿਰ ਲਾਸ਼ ਵੱਲ ਮੁਤਵੱਜੋ ਹੋ ਕੇ ਆਖਿਆ, ਐ ਤਬੀਤਾ, ਉੱਠ। ਤੇ ਉਹਨੇ ਅੱਖਾਂ ਖੋਲ ਦਿੱਤੀਆਂ ਤੇ ਪਤਰਸ ਨੂੰ ਵੇਖਿਆ ਤੇ ਉੱਠ ਬੈਠੀ। ਉਹਨੇ ਹੱਥ ਫਾੜ ਕੇ ਉਹਨੂੰ ਉਠਾਇਆ ਤੇ ਮੁਕੱਦਸਾਂ ਤੇ ਬੇਵਾ ਨੂੰ ਬੁਲਾ ਕੇ ਉਹਨੂੰ ਜ਼ਿੰਦਾ ਉਹਨਾਂ ਦੇ ਸਪੁਰਦ ਕੀਤਾ। ਜ਼ਬੂਰ। ਐ ਖੁਦਾਵੰਦ, ਤੂੰ ਆਪਣੇ ਕੰਮ ਨਾਲ ਖੁਸ਼ ਕੀਤਾ। ਮੈਂ ਤੇਰੀ ਸਨਅਤਕਾਰੀ ਦੇ ਪਾਰੋਂ ਸ਼ਾਦੀਆਨਾ ਵਜਾਵਾਂਗਾ। ਸਾਦਕ ਖਜੂਰ ਦੇ ਰੁੱਖ ਵਾਂਗਰ ਹਰਾ ਭਰਾ ਹੋਵੇਗਾ। ਉਹ ਲਬਨਾਨ ਦੇ ਦੇਵਦਾਰ ਵਾਂਗਰ ਵਧੇਗਾ। ਜਿਹੜੇ ਖੁਦਾਵੰਦ ਦੇ ਘਰ ਵਿੱਚ ਲਾਏ ਗਏ ਨੇ, ਉਹ ਸਾਡੇ ਖੁਦਾਵੰਦ ਦੀਆਂ ਬਾਰਗਾਹਾਂ ਵਿੱਚ ਹਰੇ ਭਰੇ ਹੋਣਗੇ। ਉਹ ਵਡੇਰ ਉਮਰੀ ਵਿੱਚ ਵੀ ਮਜ਼ਬੂਤ ਹੋਣਗੇ। ਉਹ ਤਾਜ਼ੇ ਤੇ ਹਰੇ ਭਰੇ ਰਹਿਣਗੇ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਮਸੀਹਤ ਦੀ ਤਾਰੀਖ ਉਸ ਅਸਮਾਨੀ ਪਿਓ ਕਾਦਰ ਮੁਤਲਿਕ ਸਿਆਣ ਦੇ ਦਿੱਤੇ ਹੋਏ ਅਸਰਾਂ ਤੇ ਹਿਫਾਜ਼ਤ ਕਰਨ ਵਾਲੀ ਤਾਕਤ ਦੇ ਸ਼ਾਨਦਾਰ ਸਬੂਤਾਂ ਨੂੰ ਸਾਹਮਣੇ ਲਿਆਉਂਦੀ ਏ, ਜਿਹੜਾ ਇਨਸਾਨ ਨੂੰ ਈਮਾਨ ਤੇ ਸਮਝ ਦਿੰਦਾ ਏ, ਜਿਹਦੇ ਨਾਲ ਉਹ ਆਪਣੇ ਆਪ ਨੂੰ ਬਚਾ ਸਕਦਾ ਏ, ਨਾ ਸਿਰਫ ਆਜ਼ਮਾਇਸ਼ ਤੋਂ ਬਲਕਿ ਜਿਸਮਾਨੀ ਦੁੱਖਾਂ ਤੋਂ ਵੀ। ਰੱਬ ਸਾਡੇ ਦੌਰ ਦੇ ਮੁਤਾਬਕ ਸਾਨੂੰ ਤਾਕਤ ਦਿੰਦਿਆਂ ਹੋਏ ਫਹਿਮ ਤੇ ਉਲਫਤ ਵਿੱਚ ਆਪਣੀ ਮੁਹੱਬਤ ਦੀ ਦੌਲਤ ਉੰਡੇਲਦਾ ਹੈ। ਇੱਥੇ ਇਨਸਾਨੀ ਸਿਆਣ ਦੀ ਕਮਜ਼ੋਰੀ ਨੂੰ ਤਾਕਤ ਦਿੰਦਿਆਂ ਹੋਏ, ਯਾਨੀ ਉਹ ਤਾਕਤ ਜਿਹੜੀ ਲਾਫਾਨੀ ਤੇ ਕਾਦਰ ਮੁਤਲਿਕ ਸਿਆਣ ਤੋਂ ਮਿਲਦੀ ਏ, ਤੇ ਇਨਸਾਨੀਅਤ ਨੂੰ ਪਾਕਤਰੀਨ ਤਾਂਘਾਂ ਵਿੱਚ, ਇੱਥੇ ਤੀਕਰ ਵੀ ਰੂਹਾਨੀ ਤਾਕਤ ਤੇ ਇਨਸਾਨ ਲਈ ਖੈਰ ਸਗਾਲੀ ਵਿੱਚ ਵੀ ਆਪਣੇ ਆਪ ਤੋਂ ਉੱਚਾ ਦਰਜਾ ਦਿੰਦਿਆਂ ਹੋਏ ਕ੍ਰਿਸਚਨ ਸਾਇੰਸ ਖੁਦ ਮੁਖਤਾਰ ਅਕਸੀਰ ਆਜ਼ਮ ਹੈ। ਸੱਚਾਈ ਦੇ ਬਾਰੇ ਸਾਡੀ ਸਮਝ ਦੇ ਤਨਾਸਬ ਵਿੱਚ ਸਾਡੇ ਅੰਦਰ ਤਾਕਤ ਹੈ ਤੇ ਸਾਡੀ ਤਾਕਤ ਸੱਚਾਈ ਨੂੰ ਜ਼ਾਹਰ ਕਰਨ ਤੋਂ ਘੱਟ ਨਹੀਂ ਹੁੰਦੀ। ਇਹ ਆਖਣਾ ਵੀ ਤਾਕਤ ਮਾਦੇ ਵਿੱਚ ਏ, ਇਹ ਆਖਣ ਦੇ ਬਰਾਬਰ ਹੈ ਵੀ ਤਾਕਤ ਡੰਡੇ ਵਿੱਚ ਏ। ਮਾਦੇ ਵਿੱਚ ਕਿਸੇ ਤਰ੍ਹਾਂ ਦੀ ਹਯਾਤੀ ਜਾਂ ਜ਼ਹਾਨਤ ਦਾ ਖਿਆਲ ਅਸਲੀਅਤ ਵਿੱਚ ਨਿਉ ਤੋਂ ਬਗੈਰ ਏ, ਤੇ ਜਦ ਤੁਸੀਂ ਝੂਠ ਦੀ ਫਿਤਰਤ ਤੋਂ ਵਾਕਿਫ ਹੋ ਜਾਂਦੇ ਹੋ ਤੇ ਤੁਸੀਂ ਝੂਠ ਤੇ ਈਮਾਨ ਨਹੀਂ ਰੱਖ ਸਕਦੇ।
ਕਿਉਂ ਜੇ ਲੁਹਾਰ ਦੀਆਂ ਬਾਹਾਂ ਦੇ ਪੱਠੇ ਮਜ਼ਬੂਤੀ ਨਾਲ ਬਣੇ ਹੁੰਦੇ ਨੇ ਤੇ ਇਹਦਾ ਇਹ ਮਤਲਬ ਬਿਲਕੁਲ ਨਹੀਂ ਭਈ ਇਹ ਵਰਜ਼ਿਸ਼ ਕਰਨ ਦਾ ਨਤੀਜਾ ਏ ਜਾਂ ਘੱਟ ਵਰਤੀ ਜਾਣ ਵਾਲੀ ਬਾਂਹ ਮਾੜੀ ਏ। ਜੇ ਕੰਮ ਦੀ ਵਜ੍ਹਾ ਮਾਦਾ ਹੁੰਦਾ ਤੇ ਜੇ ਪੱਠਾ ਫਾਨੀ ਸਿਆਣ ਦੀ ਮਰਜ਼ੀ ਦੇ ਬਗੈਰ ਹਥੌੜਾ ਚੁੱਕ ਸਕਦਾ ਤੇ ਆਹਰਨ ਉੱਤੇ ਮਾਰ ਸਕਦਾ ਤੇ ਇਹ ਅਸਲੀਅਤ ਸਮਝੀ ਜਾ ਸਕਦੀ ਸੀ ਭਈ ਹਥੌੜਾ ਚਲਾਉਣ ਨਾਲ ਪੱਠੇ ਮਜ਼ਬੂਤ ਹੁੰਦੇ ਨੇ। ਟ੍ਰਿਪ ਹੈਮਰ ਨੂੰ ਮਸ਼ਕ ਦੇ ਰਾਹੀਂ ਸਾਈਜ਼ ਵਿੱਚ ਵੱਡਾ ਨਹੀਂ ਕੀਤਾ ਜਾਂਦਾ, ਕਿਉਂ ਨਹੀਂ, ਜਦ ਕਿ ਪੱਠੇ ਵੀ ਇੰਝ ਹੀ ਮਾਦੀ ਨੇ ਜਿਵੇਂ ਲੱਕੜੀ ਜਾਂ ਲੋਹਾ ਏ। ਕਿਉਂ ਜੇ ਕੋਈ ਵੀ ਇਹ ਨਹੀਂ ਮੰਨਦਾ ਵੀ ਹਥੌੜੇ ਉੱਤੇ ਇਹ ਨਤੀਜਾ ਸਿਆਣ ਦੇ ਪਾਰੋਂ ਏ। ਪੱਠੇ ਆਪਣੇ ਆਪ ਕੰਮ ਨਹੀਂ ਕਰਦੇ, ਜੇ ਸਿਆਣ ਇਹਨਾਂ ਨੂੰ ਹਰਕਤ ਨਾ ਦਿੰਦੀ ਤੇ ਉਹ ਬੇਹਰਕਤ ਹੀ ਰਹਿੰਦੇ। ਇਸ ਲਈ ਇਹ ਵੱਡੀ ਅਸਲੀਅਤ ਏ ਭਈ ਕੱਲੀ ਸਿਆਣ ਹੀ ਆਪਣੇ ਇਖਤਿਆਰ ਨਾਲ ਇਹਦੀ ਤਲਬ ਤੇ ਫਰਾਹਮੀ ਦੀ ਤਾਕਤ ਦੇ ਪਾਰੋਂ ਇਨਸਾਨ ਨੂੰ ਵਧਾਉਂਦੀ ਤੇ ਉਹਨੂੰ ਤਾਕਤ ਦਿੰਦੀ ਏ। ਪੱਠਿਆਂ ਦੀ ਮਸ਼ਕ ਦੇ ਰਾਹੀਂ ਨਹੀਂ, ਬਲਕਿ ਮਸ਼ਕ ਉੱਤੇ ਲੁਹਾਰ ਦੇ ਯਕੀਨ ਦੇ ਪਾਰੋਂ ਉਹਦੀ ਬਾਂਹ ਮਜ਼ਬੂਤ ਹੁੰਦੀ ਏ। ਥਕਾਵਟ ਲਈ ਸਾਇੰਸੀ ਤੇ ਮੁਸਤਕਿਲ ਇਲਾਜ ਬਦਨ ਤੇ ਕਿਸੇ ਵੀ ਜਿਸਮਾਨੀ ਥਕਾਵਟ ਦੇ ਭਰਮ ਉੱਤੇ ਸਿਆਣ ਦੀ ਤਾਕਤ ਨੂੰ ਸਮਝਣਾ ਏ। ਇਸ ਲਈ ਇਸ ਭਰਮ ਨੂੰ ਨੇਸਤ ਕਰੋ, ਕਿਉਂ ਜੇ ਮਾਦਾ ਕਦੀ ਥੱਕਿਆ ਹੋਇਆ ਤੇ ਭਾਰ ਨਾਲ ਦੱਬਿਆ ਹੋਇਆ ਨਹੀਂ ਹੁੰਦਾ। ਤੁਸੀਂ ਆਖਦੇ ਹੋ ਭਈ ਮਿਹਨਤ ਮੈਨੂੰ ਥਕਾ ਦਿੰਦੀ ਏ, ਪਰ ਇਹ ਮੈਨੂੰ ਕੀ ਏ? ਕੀ ਇਹ ਪੱਠਾ ਏ ਜਾਂ ਸਿਆਣ ਏ? ਕਿਹੜੀ ਸ਼ੈ ਥੱਕਦੀ ਏ ਤੇ ਇੰਜ ਬੋਲਦੀ ਏ? ਸਿਆਣ ਦੇ ਬਗੈਰ ਕੀ ਪੱਠੇ ਥੱਕ ਸਕਦੇ ਨੇ? ਕੀ ਪੱਠੇ ਬੋਲਦੇ ਨੇ ਜਾਂ ਤੁਸੀਂ ਉਹਨਾਂ ਲਈ ਬੋਲਦੇ ਹੋ? ਮਾਦਾ ਘੱਟ ਸਿਆਣ ਵਾਲਾ ਏ, ਫਾਨੀ ਸਿਆਣ ਝੂਠ ਬੋਲਦੀ ਏ ਤੇ ਉਹ ਜਿਹੜਾ ਇਸ ਥਕਾਵਟ ਦੀ ਤਸਦੀਕ ਕਰਦਾ ਏ ਉਹ ਹੀ ਇਸ ਥਕਾਵਟ ਨੂੰ ਬਣਾਉਂਦਾ ਏ। ਤੁਸੀਂ ਇਹ ਨਹੀਂ ਆਖਦੇ ਭਈ ਪਹੀਆ ਥੱਕ ਗਿਆ ਏ। ਬਦਨ ਵੀ ਪਹੀਏ ਵਾਂਗਰ ਮਵਾਦੀ ਏ। ਜੇ ਇਹ ਉਹ ਨਹੀਂ ਜੋ ਇਨਸਾਨ ਬਦਨ ਲਈ ਆਖਦਾ ਏ ਤੇ ਬਦਨ ਕਿਸੇ ਵੀ ਬੇਜਾਨ ਪਹੀਏ ਵਾਂਗਰ ਕਦੀ ਨਹੀਂ ਥੱਕੇਗਾ। ਕਈ ਘੰਟਿਆਂ ਤੀਕਰ ਲਾਸ਼ਾਊਰੀ ਦੇ ਆਰਾਮ ਨਾਲੋਂ ਬਹੁਤਾ ਸੱਚਾਈ ਦਾ ਸ਼ਾਊਰ ਸਾਨੂੰ ਆਰਾਮ ਦਿੰਦਾ ਏ। ਇਹ ਅਖਾਣ ਏ ਭਈ ਫਲੋਰੈਂਸ ਨਾਈਟਿੰਗੇਲ ਤੇ ਇਨਸਾਨੀ ਮਜ਼ਦੂਰੀ ਵਿੱਚ ਸ਼ਾਮਲ ਹੋਣ ਵਾਲੇ ਦੂਜੇ ਇਸਾਰ ਪਸੰਦ ਲੋਕੀ ਉਹਨਾਂ ਥਕਾਵਟਾਂ ਤੇ ਇਨਕਸ਼ਾਫਾਂ ਵਿੱਚ ਡੁੱਬਣ ਤੋਂ ਬਗੈਰ ਇਹਨੂੰ ਪਾਰ ਕਰਨ ਦੇ ਕਾਬਲ ਹੋਏ ਜਿਨ੍ਹਾਂ ਨੂੰ ਆਮ ਲੋਕੀ ਬਰਦਾਸ਼ਤ ਨਾ ਕਰ ਸਕੇ। ਇਹਦੀ ਵਜ਼ਾਹਤ ਉਸ ਮਦਦ ਵਿੱਚ ਏ ਜਿਹੜੀ ਉਹਨਾਂ ਨੇ ਉਸ ਇਲਾਹੀ ਕਾਨੂੰਨ ਤੋਂ ਹਾਸਲ ਕੀਤੀ ਜਿਹੜਾ ਇਨਸਾਨ ਤੋਂ ਉੱਚਾ ਸੀ। ਰੂਹਾਨੀ ਸ਼ਰਤ ਮਾਦੇ ਨੂੰ ਦਬਾਉਣਾ ਦੂਜੀਆਂ ਸਾਰੀਆਂ ਮਦਦਾਂ ਤੋਂ ਅੱਗੇ ਵਧਦਿਆਂ ਹੋਏ ਤਾਕਤ ਤੇ ਬਰਦਾਸ਼ਤ ਫਰਾਹਮ ਕਰਦੀ ਏ ਤੇ ਉਸ ਸਜ਼ਾ ਤੋਂ ਬਚਾਉਂਦੀ ਏ ਜਿਹੜੀ ਸਜ਼ਾ ਸਾਡੇ ਅਕੀਦੇ ਸਾਡੇ ਬਹੁਤ ਚੰਗੇ ਕੰਮਾਂ ਦੇ ਨਾਲ ਮਿਲਾਉਂਦੇ ਨੇ। ਆਓ ਯਾਦ ਰੱਖੀਏ ਭਈ ਠੀਕ ਹੋਣ ਦਾ ਹਮੇਸ਼ਾ ਦਾ ਕਾਨੂੰਨ ਭਾਵੇਂ ਇਹ ਪਾਪ ਨੂੰ ਆਪ ਆਪਣਾ ਜਲਾਦ ਬਣਨ ਦੇ ਕਾਨੂੰਨ ਨੂੰ ਕਦੀ ਮਨਸੂਖ ਨਹੀਂ ਕਰ ਸਕਦਾ, ਇਨਸਾਨ ਨੂੰ ਸਿਵਾਏ ਗਲਤ ਕੰਮਾਂ ਤੋਂ ਸਾਰੀਆਂ ਸਜ਼ਾਵਾਂ ਤੋਂ ਆਜ਼ਾਦ ਕਰਾਰ ਦਿੰਦਾ ਹੈ। ਲਗਾਤਾਰ ਮਿਹਨਤ, ਮਹਿਰੂਮੀਆਂ, ਇਨਕਸ਼ਾਫ ਤੇ ਸਾਰੀਆਂ ਨਾਖੁਸ਼ੀ ਦੀਆਂ ਹਾਲਤਾਂ ਜੇ ਪਾਪ ਤੋਂ ਬਗੈਰ ਨੇ ਤੇ ਉਹਨਾਂ ਦਾ ਤਜਰਬਾ ਬਗੈਰ ਤਕਲੀਫ ਦੇ ਹੋ ਸਕਦਾ ਹੈ। ਜਿਹੜਾ ਵੀ ਕੰਮ ਤੁਹਾਡੇ ਉੱਤੇ ਫਰਜ਼ ਹੋਵੇ ਤੁਸੀਂ ਉਹ ਆਪਣੇ ਆਪ ਨੂੰ ਤਕਲੀਫ ਦਿੱਤੇ ਬਗੈਰ ਪੂਰਾ ਕਰ ਸਕਦੇ ਹੋ। ਸਾਨੂੰ ਆਪਣੇ ਜ਼ਿਹਨਾਂ ਨੂੰ ਇਸ ਮਾਯੂਸੀ ਵਾਲੇ ਖਿਆਲ ਤੋਂ ਆਜ਼ਾਦ ਕਰਨਾ ਚਾਹੀਦਾ ਹੈ ਭਈ ਅਸੀਂ ਇੱਕ ਮਾਦੀ ਕਾਨੂੰਨ ਤੋਂ ਅੱਗਾ ਲੰਘੇ ਹਾਂ ਤੇ ਯਕੀਨਨ ਸਾਨੂੰ ਇਹਦਾ ਨਤੀਜਾ ਭੁਗਤਣਾ ਪਵੇਗਾ। ਆਓ ਪਿਆਰ ਦੇ ਕਾਨੂੰਨ ਨਾਲ ਆਪਣੇ ਆਪ ਦੀ ਹੌਸਲਾ ਅਫਜ਼ਾਈ ਕਰੀਏ। ਰੱਬ ਕਦੀ ਇਨਸਾਨ ਨੂੰ ਠੀਕ ਕੰਮ ਕਰਨ ਉੱਤੇ, ਇਮਾਨਦਾਰੀ ਦੀ ਮਜ਼ਦੂਰੀ ਉੱਤੇ ਜਾਂ ਰਹਿਮਦਿਲੀ ਦੇ ਕੰਮ ਕਰਨ ਉੱਤੇ ਸਜ਼ਾ ਨਹੀਂ ਦਿੰਦਾ, ਭਾਵੇਂ ਇਹ ਸਭ ਕੁਝ ਇਨਸਾਨ ਨੂੰ ਥਕਾਵਟ, ਗਰਮੀ, ਸਰਦੀ ਤੇ ਕਈ ਬਿਮਾਰੀਆਂ ਵਿੱਚ ਪਾ ਦਿੰਦੇ ਨੇ। ਜੇ ਇਨਸਾਨ ਮਾਦੇ ਦੇ ਰਾਹੀਂ ਸਜ਼ਾਵਾਰ ਹੁੰਦਾ ਹੋਇਆ ਵਿਖਾਲੀ ਦਿੰਦਾ ਏ ਤੇ ਇਹ ਫਾਨੀ ਸਿਆਣ ਦੇ ਅਕੀਦੇ ਦੇ ਸਿਵਾ ਕੁਝ ਨਹੀਂ, ਨਾ ਹੀ ਇਹ ਕੋਈ ਸਿਆਣ ਵਾਲਾ ਕੰਮ ਏ ਤੇ ਇਹਨੂੰ ਮਨਸੂਖ ਕਰਨ ਲਈ ਇਨਸਾਨ ਨੂੰ ਬਸ ਇਸ ਅਕੀਦੇ ਦੇ ਖਿਲਾਫ ਇhtਜਾਜ ਵਿੱਚ ਸ਼ਾਮਲ ਹੋਣਾ ਪਵੇਗਾ। ਇੱਕ ਨੇਕ ਮਕਸਦ ਤੇ ਕੰਮ ਵਿੱਚ ਹਯਾਤੀ ਤੇ ਲਫਾਨੀਅਤ ਉਸ ਲਹੂ ਦੀ ਨਿਸਬਤ ਕਿਤੇ ਬਹੁਤੀ ਏ ਜਿਹੜਾ ਫਾਨੀ ਰਗਾਂ ਵਿੱਚ ਵਗਦਾ ਏ ਤੇ ਹਯਾਤੀ ਦੇ ਬਦਨੀ ਫਹਿਮ ਨੂੰ ਪੈਦਾ ਕਰਦਾ ਏ। ਜਦੋਂ ਸਾਨੂੰ ਇਹ ਅਹਿਸਾਸ ਹੁੰਦਾ ਹੈ ਭਈ ਫਾਨੀ ਸਿਆਣ ਹਮੇਸ਼ਾ ਚੌਕਸ ਏ ਤੇ ਇਹ ਰੂਹਾਨੀ ਤਾਕਤਾਂ ਫਿੱਕੀਆਂ ਨਹੀਂ ਹੋ ਸਕਦੀਆਂ ਤੇ ਨਾ ਹੀ ਇਹ ਨਾਂ ਦਾ ਹੀ ਮਾਦੀ ਕਾਨੂੰਨ ਖੁਦਾ ਦੀਆਂ ਦਿੱਤੀਆਂ ਹੋਈਆਂ ਤਾਕਤਾਂ ਤੇ ਵਸੀਲਿਆਂ ਵਿੱਚ ਲੱਤ ਅੜਾ ਸਕਦਾ ਹੈ, ਅਸੀਂ ਸੱਚਾਈ ਵਿੱਚ ਆਰਾਮ ਕਰਨ ਦੇ ਕਾਬਲ ਹਾਂ, ਫਾਨੀਅਤ ਦੇ ਖਿਲਾਫ ਲਾਫਾਨੀਅਤ ਦੀ ਜ਼ਮਾਨਤ ਉੱਤੇ ਤਾਜ਼ਾ ਦਮ ਹੁੰਦਿਆਂ ਹੋਏ। ਅਸੀਂ ਇਲਾਹੀ ਸਾਇੰਸ ਵਿੱਚ ਸਿਰਫ ਤਦ ਹਯਾਤੀ ਪਾਉਂਦੇ ਹਾਂ ਜਦ ਅਸੀਂ ਬਦਨੀ ਫਹਿਮ ਤੋਂ ਉੱਚੀ ਹਯਾਤੀ ਗੁਜ਼ਾਰਦੇ ਹਾਂ ਤੇ ਉਹਨੂੰ ਠੀਕ ਕਰਦੇ ਹਾਂ। ਨੇਕੀ ਜਾਂ ਬਦੀ ਦੇ ਦਾਅਵਿਆਂ ਲਈ ਸਾਡਾ ਮੁਤਨਾਸਬ ਇਤਰਾਫ, ਸਾਡੀ ਵਜੂਦੀਅਤ ਦੀ ਹਮਾਂਗੀ, ਸਾਡੀ ਸਿਹਤ, ਸਾਡੀ ਲੰਮੀ ਉਮਰ
ਤੇ ਸਾਡੀ ਮਸੀਹਤ ਦਾ ਤਾਯਨ ਕਰਦਾ ਹੈ। ਜਦੋਂ ਉਹ ਹਾਲਤ ਮੌਜੂਦ ਹੋਵੇ ਜਿਹਨੂੰ ਤੁਸੀਂ ਬਿਮਾਰੀ ਦੀ ਹੌਸਲਾ ਅਫਜ਼ਾਈ ਆਖਦੇ ਹੋ, ਭਾਵੇਂ ਇਹ ਹਵਾ, ਵਰਜ਼ਸ਼, ਮਰੂਸੀਅਤ, ਛੂਤ ਦੀ ਬਿਮਾਰੀ ਜਾਂ ਹਾਦਸਾ ਹੋਵੇ, ਤੇ ਕੁੱਲੀ ਦੇ ਤੌਰ ਤੇ ਆਪਣਾ ਫਰਜ਼ ਨਿਭਾਵੋ ਤੇ ਅਜਿਹੇ ਗੈਰ ਸਿਹਤ ਅਫਜ਼ਾ ਖਿਆਲਾਂ ਤੇ ਖਦਸ਼ਿਆਂ ਨੂੰ ਖਤਮ ਕਰ ਦਿਓ। ਫਾਨੀ ਸਿਆਨ ਵਿੱਚ ਬੇਜ਼ਾਰ ਕਰਨ ਵਾਲੀਆਂ ਗਲਤੀਆਂ ਨੂੰ ਖਾਰਜ ਕਰ ਦਿਓ ਤੇ ਤੁਹਾਡਾ ਬਦਨ ਉਹਨਾਂ ਨਾਲ ਤਕਲੀਫ ਨਹੀਂ ਸਵੇਗਾ। ਸਿਆਨ ਬਦਨੀ ਹਿੱਸਾਂ ਦੀ ਮਾਲਕ ਹੈ ਤੇ ਬਿਮਾਰੀ, ਪਾਪ ਤੇ ਮੌਤ ਨੂੰ ਫਤਹ ਕਰ ਸਕਦੀ ਏ। ਐਸ ਰੱਬ ਦੇ ਦਿੱਤੇ ਹੋਏ ਇਖਤਿਆਰ ਦੀ ਮਸ਼ਕ ਕਰੋ। ਆਪਣੇ ਬਦਨ ਦੀ ਮਲਕੀਅਤ ਰੱਖੋ ਤੇ ਇਹਦੇ ਅਹਿਸਾਸ ਤੇ ਅਮਲ ਉੱਤੇ ਹੁਕਮਰਾਨੀ ਕਰੋ। ਰੂਹ ਦੀ ਕੂਵਤ ਵਿੱਚ ਜਾਗੋ ਤੇ ਉਹ ਸਭ ਕੁਝ ਜਿਹੜਾ ਚੰਗਿਆਈ ਵਰਗਾ ਨਹੀਂ, ਉਹਨੂੰ ਰੱਦ ਕਰ ਦਿਓ। ਰੱਬ ਨੇ ਇਨਸਾਨ ਨੂੰ ਐਸ ਕਾਬਲ ਬਣਾਇਆ ਹੈ ਤੇ ਕੋਈ ਵੀ ਸ਼ੈ ਐਸ ਕਾਬਲ ਤੇ ਤਾਕਤ ਨੂੰ ਵਿਗਾੜ ਨਹੀਂ ਸਕਦੀ ਜਿਹੜੀ ਇਲਾਹੀ ਤੌਰ ਤੇ ਇਨਸਾਨ ਨੂੰ ਦਿੱਤੀ ਗਈ ਏ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਐਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਐਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਐਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।